ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬੀ ਬੋਲੀ ਦੀ ਸ਼ਾਇਰੀ ਇੱਕ ਖਾਸ ਸੂਝ ਅਤੇ ਦਾਨਿਸ਼ ਦੀ ਮੁਤਕਾਜ਼ੀ ਹੈ। ਜਿਵੇਂ ਹਰ ਸਮਾਜ ਦਾ ਫਲਸਫਾ ਆਵਾਮ ਲਈ ਨਹੀਂ ਹੁੰਦਾ, ਉਹਦੇ ਲਈ ਇੱਕ ਖਾਸ ਜ਼ਿਹਨੀ ਪੁਖਤਗੀ ਦੀ ਲੋੜ ਹੁੰਦੀ ਹੈ। ਇੰਝ ਹੀ ਸਾਡੇ ਬਾਜ਼ ਸੂਫੀਆ ਦੀ ਸ਼ਾਇਰੀ ਉਸ ਬੁਲੰਦੀ ਉੱਤੇ ਵਿਖਾਈ ਦਿੰਦੀ ਹੈ ਜਿੱਥੇ ਤੁਹਾਨੂੰ ਉਹਦੀ ਗਹਿਰਾਈ ਵਿੱਚ ਉਤਰਨ ਲਈ ਇੱਕ ਖਾਸ ਸੋਚ ਅਤੇ ਵਿਜ਼ਨ ਦਰਕਾਰ ਹੁੰਦਾ ਹੈ। ਇਹ ਮਹਾਰਤ ਦੁਨੀਆ ਦੀਆਂ ਵੱਡੀਆਂ ਤਹਿਜ਼ੀਬਾਂ ਦੇ ਖਾਸ ਅਤੇ ਉੱਚੇ ਸ਼ਾਇਰਾਂ ਦੀ ਤਖਲੀਕਾਤ ਦਾ ਮਜ਼ਹਰ ਹੈ। ਵੱਡਾ ਫਲਸਫੀ ਬਾਜ਼ ਔਕਾਤ ਆਪਣੇ ਹੁਨਰ ਦਾ ਇਜ਼ਹਾਰ ਕਰਦਿਆਂ ਨਫਸੀਆਤ ਨਾਲ ਇੰਝ ਖੇਡਦਾ ਹੈ ਕਿ ਬਾਜ਼ ਨੁਕਤੇ ਕਈ ਪਰਦਿਆਂ ਵਿੱਚ ਲੁਕਾ ਕੇ ਬਿਆਨ ਕਰਦਾ ਹੈ। ਤੁਸੀਂ ਇਹਨਾਂ ਨੁਕਤਿਆਂ ਤੱਕ ਪੜ੍ਹਨਾ ਹੈ, ਫਿਰ ਤੁਹਾਨੂੰ ਉਸ ਜ਼ਿਹਨੀ ਅਪਰੋਚ ਦੀ ਲੋੜ ਹੋਵੇਗੀ ਜਿਹੜੀ ਇਲਮੋ ਫਜ਼ਲ ਦੀ ਇੱਕ ਖਾਸ ਮੰਜ਼ਿਲ ਮਗਰੋਂ ਲੱਭਦੀ ਹੈ। ਮਨਸੂਰ ਹਲਾਜ ਦਾ ਅਨਲ ਹੱਕ ਕਹਿਣਾ ਜਾਂ ਫਿਰ ਸੂਫੀਆ ਦੇ ਖਾਸ ਲਹਿਰ ਵਿੱਚ ਬੋਲੇ ਗਏ ਲਫ਼ਜ਼ਾਂ ਨੂੰ ਆਮ ਜ਼ਿਹਨੀ ਸਤਹ ਤੋਂ ਸਮਝਣਾ ਮੁਮਕਿਨ ਨਹੀਂ। ਫਲਸਫਾ ਤਕਾਜ਼ਾ ਕਰਦਾ ਹੈ ਕਿ ਤੁਸੀਂ ਇਹਦੀਆਂ ਮੰਜ਼ਿਲਾਂ ਹਾਸਲ ਕਰਨ ਲਈ ਉਹ ਸਫ਼ਰ ਜ਼ਰੂਰ ਕਰੋ ਜਿੱਥੇ ਮੁਸਲਸਲ ਰਿਆਜ਼ਤ ਤੁਹਾਡੇ ਜ਼ਿਹਨ ਨੂੰ ਇੰਨਾ ਪੁਖਤਾ ਕਰ ਦੇਵੇ ਕਿ ਤੁਸੀਂ ਗੁੰਮਰਾਹੀ ਵਿੱਚੋਂ ਉਹ ਰਾਹ ਲੱਭ ਲਵੋ ਜਿਹੜੀ ਫਲਸਫੇ ਨੇ ਬਿਆਨ ਕੀਤੀ ਹੈ। ਜੇਕਰ ਤੁਹਾਡੀ ਸੋਚ ਨਾਪੁਖਤਾ ਅਤੇ ਇਲਮ ਕੱਚਾ ਹੈ ਤਾਂ ਫਿਰ ਤੁਸੀਂ ਫਲਸਫੇ ਨੂੰ ਹਰਗਿਜ਼ ਹੱਥ ਨਾ ਪਾਓ। ਤਸੱਵੁਫ ਤਾਂ ਬੜੀ ਦੂਰ ਦੀ ਗੱਲ ਹੈ। ਤੁਹਾਨੂੰ ਉਸ ਰਾਹ ਵੀ ਪੈਣ ਦੀ ਲੋੜ ਨਹੀਂ ਜਿਹੜੀ ਕਿਸੇ ਖਾਸ ਉਸਤਾਦ ਤੋਂ ਬਗੈਰ ਹਾਸਲ ਨਾ ਹੋਵੇ। ਇਲਮ ਬੇਸ਼ੱਕ ਲਾਮਾਹਦੂਦ ਹੋਵੇ, ਪਰ ਇਹਦੀ ਗਹਿਰਾਈ ਉਦੋਂ ਹੀ ਆਸ਼ਕਾਰ ਹੁੰਦੀ ਹੈ ਜਦ ਰੂਮੀ ਨੂੰ ਤਬਰੇਜ਼ ਜਾਂ ਉਸਤਾਦ ਲੱਭਦਾ ਹੈ। ਬੁੱਲੇ ਸ਼ਾਹ ਉਦੋਂ ਹੀ ਮੰਜ਼ਿਲ ਉੱਤੇ ਅੱਪੜਦਾ ਹੈ ਜਦ ਉਹਨੂੰ ਸ਼ਾਹ ਅਨਾਇਤ ਜਾਂ ਸਾਹਿਬ ਨਜ਼ਰ ਮੁਯੱਸਰ ਹੁੰਦਾ ਹੈ। ਲਿਹਾਜ਼ਾ ਪੰਜਾਬੀ ਸੂਫੀਜ਼ਮ ਦੀ ਗਹਿਰਾਈ ਨਾਪਣ ਲਈ ਤੁਹਾਡੇ ਕੋਲ ਇੱਕ ਖਾਸ ਸੋਚ ਦਾ ਹੋਣਾ ਬੜਾ ਜ਼ਰੂਰੀ ਹੈ। ਇਸ ਤੋਂ ਬਗੈਰ ਨਾ ਤਾਂ ਤੁਸੀਂ ਤਸੱਵੁਫ ਦਾ ਚਸ ਲੈ ਸਕਦੇ ਹੋ ਅਤੇ ਨਾ ਹੀ ਤੁਸੀਂ ਉਹਨਾਂ ਮਾਣੀ ਤੱਕ ਪੜ੍ਹ ਸਕਦੇ ਹੋ ਜਿਹੜੇ ਸਾਡੇ ਸੂਫੀਆ ਨੇ ਆਪਣੀ ਸ਼ਾਇਰੀ 'ਚ ਲੁਕਾ ਕੇ ਦੁਨੀਆ ਦੇ ਸਪੁਰਦ ਕੀਤੇ। ਮੈਂ ਇਸ ਥਾਵੇਂ 3 ਉੱਚੇ ਸੂਫੀਆ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਵਿੱਚ ਸਭ ਤੋਂ ਉੱਤੇ ਨਾਂ ਬਾਬਾ ਬੁੱਲੇ ਸ਼ਾਹ ਹੋਰਾਂ ਦਾ ਹੈ। ਬਾਬਾ ਜੀ ਦੀ ਸ਼ਾਇਰੀ ਇੰਨੀ ਗਹਿਰੀ ਅਤੇ ਲਾਮਾਹਦੂਦ ਹੈ ਕਿ ਤੁਹਾਡੇ ਲਈ ਉਸ ਨੂੰ ਸਮਝਣਾ ਹਰਗਿਜ਼ ਆਸਾਨ ਨਹੀਂ। ਜੇਕਰ ਤੁਸੀਂ ਆਲਮ ਵੀ ਹੋ ਅਤੇ ਦਾਅਵਾ ਵੀ ਰੱਖਦੇ ਹੋ ਕਿ ਅਸੀਂ ਕਈ ਸਾਲ ਦੀ ਰਿਆਜ਼ਤ ਨਾਲ ਇਲਮ ਹਾਸਲ ਕੀਤਾ ਹੈ, ਪਰ ਤੁਹਾਡਾ ਉਸਤਾਦ ਕੋਈ ਸਾਹਿਬ ਨਜ਼ਰ ਨਹੀਂ, ਤਾਂ ਫਿਰ ਬੇਲੀਓ ਤੁਸੀਂ ਬੁੱਲੇ ਸ਼ਾਹ ਦੀ ਸ਼ਾਇਰੀ ਦੇ ਕਰੀਬ ਵੀ ਨਾ ਭਟਕੋ। ਤੁਹਾਨੂੰ ਨਾ ਤਾਂ ਉਹਦੀ ਸਮਝ ਆਏਗੀ ਅਤੇ ਨਾ ਹੀ ਉਹਦੇ ਅੰਦਰ ਲੁਕੇ ਉਹ ਸੋਹਣੇ ਨੂੰ ਤੁਹਾਡੀ ਰੂਹ ਅਤੇ ਦਿਲ ਕਬੂਲ ਕਰੇਗਾ ਜਿਹੜਾ ਬਾਬਾ ਜੀ ਨੇ ਫਲਸਫੇ ਦੇ ਰੂਪ ਵਿੱਚ ਇਹਦੇ ਅੰਦਰ ਸਮੋਇਆ ਹੈ। ਤੁਸੀਂ ਕੱਚੇ ਜ਼ਿਹਨ ਨਾਲ ਜੇ ਬੁੱਲੇ ਸ਼ਾਹ ਦੀ ਕਮਲੀ ਦਾ ਥਈਆ ਵੇਖੋਗੇ ਤਾਂ ਤੁਹਾਨੂੰ ਉਹਦੀ ਤਫਸੀਰ ਉਸ ਕੱਚੀ ਸੋਚ ਦੇ ਮੁਤਾਬਿਕ ਹੀ ਵਿਖਾਈ ਦੇਵੇਗੀ ਜਿਹੜੀ ਉਹ ਨਜ਼ਰ ਨਹੀਂ ਰੱਖਦੀ, ਜਿਸ ਨਾਲ ਬੁੱਲੇ ਸ਼ਾਹ ਦੀ ਇਸ ਸੋਚ ਦਾ ਖੁਲਾਸਾ ਸਾਹਮਣੇ ਆ ਸਕੇ। ਇੰਝ ਹੀ ਸ਼ਾਹ ਹੁਸੈਨ ਹੋਰੀ ਵੀ ਜਿਸ ਬੁਲੰਦੀ ਉੱਤੇ ਜਾ ਕੇ ਕਲਾਮ ਕਰਦੇ ਨੇ ਉਹ ਵੀ ਆਮ ਸੋਚ ਦੇ ਹਾਮਲ ਕਾਰਿਲ ਨਹੀਂ। ਉਹਨੂੰ ਸਮਝਣ ਲਈ ਇੱਕ ਖਾਸ ਫਿਕਰ ਦੀ ਲੋੜ ਹੈ। ਸ਼ਾਹ ਹੁਸੈਨ ਨੇ ਧੂਣੀ ਤੁਹਾ ਕੇ ਆਪਣੇ ਆਪ ਨੂੰ ਦੀਵਾਨਗੀ ਦੇ ਸਪੁਰਦ ਕਰਨ ਦਾ ਜਿਹੜਾ ਪੈਗਾਮ ਦਿੱਤਾ ਹੈ ਉਹ ਦੁਨੀਆਦਾਰੀ ਤੋਂ ਲਾ ਤਾਲਕ ਹੋਣਾ ਨਹੀਂ, ਬਲਕਿ ਦੁਨੀਆਦਾਰੀ ਦੇ ਲਾਲਚ ਤੋਂ ਬੇਗਾਨਾ ਹੋਣਾ ਹੈ। ਸ਼ਾਹ ਹੁਸੈਨ ਨੇ ਮਾਧੂ ਦਾ ਜਿਹੜਾ ਇਸਤਾਰਾ ਵਰਤਿਆ ਹੈ ਉਹਨੂੰ ਆਮ ਨਿਗਾਹ ਕਦੀ ਵੀ ਨਹੀਂ ਸਮਝ ਸਕਦੀ। ਆਮ ਲੋਕ ਇਸ ਇਸਤਾਰੇ ਨੂੰ ਮਜਾਜ਼ੀ ਸੋਚ ਨਾਲ ਵੇਖਦੇ ਨੇ, ਹਾਲਾਂਕਿ ਇਹਦੇ ਵਿੱਚ ਹਕੀਕਤ ਦੀਆਂ ਉਹ ਮੰਜ਼ਿਲਾਂ ਲੁਕੀਆਂ ਹੋਈਆਂ ਨੇ ਜਿਹੜੀਆਂ ਇਸ਼ਕ ਦੇ ਅਜਿਹੇ ਮਾਇਨੇ ਆਸ਼ਕਾਰ ਕਰਦੀਆਂ ਨੇ ਜੋ ਇਨਸਾਨ ਨੂੰ ਉਹਦੀ ਮਿਰਾਜ ਦੀ ਮੰਜ਼ਿਲ ਦਾ ਪਤਾ ਦੱਸਦੀਆਂ ਨੇ। ਇੰਝ ਹੀ ਮੇਰੇ ਮੁਰਸ਼ਿਦ ਸਈਦ ਵਾਰਿਸ ਸ਼ਾਹ ਹੋਰਾਂ ਦੀ ਹੀਰ ਪੜ੍ਹ ਕੇ ਵੇਖੋ ਅਤੇ ਤੁਹਾਨੂੰ ਬਾਜ਼ ਔਕਾਤ ਇੰਝ ਮਹਿਸੂਸ ਹੋਵੇਗਾ ਜਿਵੇਂ ਇਹਦੇ ਵਿੱਚ ਬਾਬੇ ਹੋਰਾਂ ਨੇ ਮਜਾਜ਼ ਨੂੰ ਹਕੀਕਤ ਉੱਤੇ ਗਾਲਬ ਕਰਤਾ ਹੈ। ਪਰ ਨਹੀਂ ਬੇਲੀਓ, ਬਾਬਾ ਜੀ ਦੇ ਉਹ ਬਿਆਨ ਇਸ ਕਦਰ ਗਹਿਰੇ ਦੇ ਪੁਰਅਸਰ ਨੇ ਜਿਹੜੇ ਕਾਰੀ ਦੀ ਜ਼ਿਹਨੀ ਸਲਾਹੀਅਤ ਅਤੇ ਉਸਤਾਦ ਦਾ ਭੇਦ ਖੋਲ੍ਹ ਛੱਡਦੇ ਨੇ। ਬਾਬਾ ਜੀ ਦੀ ਸ਼ਾਇਰੀ ਉਸ ਉੱਚੀ ਪੱਧਰ ਉੱਤੇ ਵੇ ਜਿਹੜੀ ਇਸ ਦੁਨੀਆਦਾਰੀ ਨੂੰ ਹਕੀਕਤ ਦੀ ਅਜਿਹੀ ਮੰਜ਼ਿਲ ਦਾ ਰਾਹ ਦੱਸਦੀ ਹੈ ਜਿਸ ਮੰਜ਼ਿਲ ਉੱਤੇ ਅੱਪੜ ਕੇ ਬੰਦੇ ਦੀ ਜ਼ਾਤ ਹਰ ਕਿਸਮ ਦੇ ਲਾਲਚ ਅਤੇ ਲੋਭ ਤੋਂ ਦੂਰ ਹੋ ਜਾਂਦੀ ਹੈ। ਵਾਰਿਸ ਸ਼ਾਹ ਹੋਵੇ, ਸ਼ਾਹ ਹੁਸੈਨ ਜਾਂ ਬੁੱਲੇ ਸ਼ਾਹ, ਇਹ ਸਭੇ ਪੰਜਾਬੀ ਬੋਲੀ ਦੇ ਉਹ ਮਹਾਨ ਬਜ਼ੁਰਗ ਨੇ ਜਿਨ੍ਹਾਂ ਨੇ ਆਪਣੀ ਸ਼ਾਇਰੀ ਅਤੇ ਤਸੱਵੁਫ ਦੇ ਇਜ਼ਹਾਰ ਰਾਹੀਂ ਦੁਨੀਆ ਨੂੰ ਇਹ ਦੱਸਿਆ ਕਿ 5 ਦਰਿਆਵਾਂ ਦੀ ਬੋਲੀ ਆਪਣੇ ਅੰਦਰ ਹਕੀਕਤਾਂ ਦਾ ਉਹ ਸਮੁੰਦਰ ਲੁਕਾਈ ਬੈਠੀ ਹੈ ਜਿਹੜਾ ਸ਼ਾਇਦ ਹੀ ਕਿਸੇ ਹੋਰ ਬੋਲੀ ਨੂੰ ਨਸੀਬ ਹੋਵੇ। ਸੱਜਣ ਪਿਆਰਿਓ, ਜੇਕਰ ਤੁਸੀਂ ਦੁਨੀਆ ਦੇ ਕਦੀਮ ਅਲੂਮ ਦਾ ਮੁਤਾਲਿਆ ਕਰੋ, ਦੁਨੀਆ ਦੀਆਂ ਵੱਡੀਆਂ ਰਹਿਤਲਾਂ ਵਿੱਚ ਲਿਖੀਆਂ ਗਈਆਂ ਦਾਸਤਾਨਾਂ ਫਰੋਲੋ, ਫਿਰ ਉਹਨਾਂ ਦਾ ਮੁਆਜ਼ਨਾ ਪੰਜਾਬ ਦੇ ਸੂਫੀ ਸ਼ੁਰਾ ਦੇ ਕਲਾਮ ਨਾਲ ਕਰੋ
ਤੇ ਯਕੀਨ ਮੰਨੋ ਤੁਹਾਡਾ ਸਿਰ ਫਖਰ ਨਾਲ ਬੁਲੰਦ ਹੋ ਜਾਏਗਾ। ਯੂਨਾਨ, ਫਾਰਸ, ਬਰਤਾਨੀਆ, ਅਮਰੀਕਾ, ਰੂਸ, ਫਰਾਂਸ ਤੇ ਹਿੰਦੁਸਤਾਨ ਦੀਆਂ ਮੁਖਤਲਿਫ ਜ਼ਬਾਨਾਂ ਵਿੱਚ ਜੋ ਲਿਖਿਆ ਗਿਆ ਉਹ ਸਭ ਪੰਜਾਬੀ ਜ਼ਬਾਨ ਦੇ ਉੱਚ ਪੱਧਰੀ ਸ਼ਾਇਰਾਂ ਦੇ ਕਲਾਮ ਨੂੰ ਬਰਾਬਰ ਰੱਖ ਕੇ ਤਰੱਕੀ ਤੋਲੋ ਤੇ ਕਿਸੇ ਵੀ ਥਾਵੇਂ ਪੰਜਾਬੀ ਦਾ ਪਲੜਾ ਹੌਲਾ ਨਹੀਂ ਲੱਗੇਗਾ। ਪੰਜਾਬੀ ਸ਼ਾਇਰੀ ਨੇ ਇੱਕ ਖਾਸ ਰੰਗ ਤੇ ਮੌਸੀਕੀ ਦੇ ਮਾਹੌਲ ਵਿੱਚ ਲੋਕਾਂ ਨੂੰ ਦੁਨੀਆਦਾਰੀ ਦਾ ਅਜਿਹਾ ਸਬਕ ਦਿੱਤਾ ਹੈ ਜਿੱਥੇ ਲਾਲਚ ਤੇ ਲੋਭ ਬਹੁਤ ਪਿੱਛੇ ਰਹਿ ਜਾਂਦਾ ਹੈ। ਸਾਡੇ ਸੂਫੀਆਂ ਨੇ ਆਪਣੇ ਕਲਾਮ ਰਾਹੀਂ ਭਾਈਚਾਰੇ ਤੇ ਅਮਨ ਦੀ ਅਜਿਹੀ ਗੱਲ ਕੀਤੀ ਹੈ ਜਿਹੜੀ ਸਾਡੀ ਤਹਿਜ਼ੀਬ ਨੂੰ ਨੁਮਾਇਆ ਕਰਕੇ ਪੇਸ਼ ਕਰਦੀ ਹੈ। ਮੈਂ ਜਿਨ੍ਹਾਂ ਸੂਫੀਆਂ ਦੀ ਗੱਲ ਕੀਤੀ ਉਹ ਤਾਂ ਸਿਰਫ ਇੱਕ ਹਵਾਲਾ ਸੀ, ਵਰਨਾ ਮੇਰੇ ਖਾਜਾ ਫਰੀਦ ਤੋਂ ਲੈ ਕੇ ਸੁਲਤਾਨ ਬਾਹੂ ਤੇ ਜਨਾਬੇ ਬਾਬਾ ਮੀਆਂ ਮੁਹੰਮਦ ਬਸ਼ਰ ਤੀਕਰ ਹਰ ਬਜ਼ੁਰਗ ਦੀ ਸ਼ਾਇਰੀ ਵਿੱਚ ਅਜਿਹਾ ਸਮੁੰਦਰ ਬਣਦੇ ਜਿਹਦੀ ਗਹਿਰਾਈ ਵਿੱਚ ਗਿਆਨ ਤੇ ਅਰਫਾਨ ਦੇ ਉਹ ਮੋਤੀ ਨੇ ਜਿਹੜੇ ਦੁਨੀਆ ਦੀਆਂ ਘੱਟ ਜ਼ਬਾਨਾਂ ਤੇ ਰੇਤਲਾਂ 'ਚ ਲੱਭਦੇ ਨੇ। ਇਹੋ ਵਜ੍ਹਾ ਹੈ ਕਿ ਪੰਜਾਬੀ ਬੋਲੀ ਵਿੱਚ ਤਖਲੀਕ ਹੋਣ ਵਾਲੀ ਸ਼ਾਇਰੀ ਤੇ ਇਹਦੇ ਰਾਹੀਂ ਸਾਹਮਣੇ ਆਉਣ ਵਾਲੇ ਫਲਸਫੇ ਨੂੰ ਸਮਝਣਾ ਹਰ ਕਿਸੇ ਸੋਚ ਤੇ ਜ਼ਿਹਨ ਦੇ ਮਾਲਕ ਦਾ ਕੰਮ ਨਹੀਂ। ਸਾਡਾ ਕਮ ਫਹਿਮ ਮੁੱਲਾ ਜਿਹਨੇ ਸਿਰਫ ਰਟਿਆ ਇਲਮ ਹਾਸਲ ਕੀਤਾ ਉਸ ਨੂੰ ਇਹ ਅਜ਼ਮਤ ਵਾਲਾ ਕਲਾਮ ਉਂਝ ਸਮਝ ਨਹੀਂ ਆਉਂਦਾ ਜਿਵੇਂ 2 + 2 4 ਹੁੰਦਾ ਹੈ। ਇਸ਼ਕ ਦੀ ਉਹ ਬੈਰਾਜ ਤੇ ਦੁਨੀਆ ਹੈ ਜਿੱਥੇ 2 + 2 5 ਹੋ ਸਕਦਾ ਹੈ ਤੇ ਬਾਅਦ ਔਕਾਤ ਇਹ ਗਿਣਤੀ 3 ਵੀ ਮੰਨਣੀ ਪੈਂਦੀ ਹੈ। ਇਹ ਉਹ ਰਮਜ਼ਾਨ ਹੈ ਜਿਨ੍ਹਾਂ ਦੀ ਗਹਿਰਾਈ ਲਈ ਤੁਹਾਨੂੰ ਆਸ਼ਕ ਹੋਣਾ ਪੈਂਦਾ ਹੈ। ਆਸ਼ਕ ਵੀ ਉਹ ਜਿਹੜਾ ਆਪਣਾ ਸਭ ਕੁਝ ਕੁਰਬਾਨ ਕਰਕੇ ਇਸ਼ਕ ਦੀ ਉਸ ਰਾਹ 'ਤੇ ਟੁਰ ਪਵੇ ਜਿੱਥੇ ਹਰ ਅਮਲ ਮਹਿਬੂਬ ਦੀ ਰਜ਼ਾ ਬਣ ਜਾਂਦਾ ਹੈ, ਜਿੱਥੇ ਹਰ ਅਮਲ ਆਪਣੀ ਨਫੀ ਤੇ ਮਹਿਬੂਬ ਦੀ ਜ਼ਾਤ ਦਾ ਇਤਰਾਫ ਹੋ ਜਾਂਦਾ ਹੈ। ਸੱਜਣੋ ਤੇ ਮਿੱਤਰੋ, ਪੰਜਾਬੀ ਬੋਲੀ ਦੀ ਇਹੋ ਖੂਬਸੂਰਤੀ ਹੈ ਕਿ ਇਸ ਜ਼ਬਾਨ ਨੇ ਦੁਨੀਆ ਨੂੰ ਇਸ਼ਕ ਕਰਨਾ ਦੱਸਿਆ ਹੈ। ਇਸ਼ਕ ਵੀ ਉਹ ਜਿੱਥੇ ਮਜਾਜ਼ ਦਾ ਲੂਮ ਚੱਕ ਕੇ ਹਕੀਕਤ ਦੀਆਂ ਲਸਤਾਂ ਲੱਭਦੀਆਂ ਨੇ। ਆਪਣੀ ਜ਼ਾਤ ਦੀ ਨਫੀ ਕਰਕੇ ਮਹਿਬੂਬ ਨੂੰ ਤਸਲੀਮ ਕਰਨ ਦਾ ਜੋ ਸਵਾਦ ਹੈ, ਜੋ ਕੱਚੇ ਘੜੇ ਤੇ ਚਨਾਨ ਦੀਆਂ ਲਹਿਰਾਂ ਨਾਲ ਮੱਥਾ ਲਾਉਣ ਦਾ ਲੁਤਫ ਹੈ, ਉਹ ਕੰਢੇ ਤੇ ਖਲੋਤੇ ਕੀ ਜਾਣਨ। ਸੱਜਣ ਪਿਆਰਿਓ, ਕਿਸੇ ਸੂਫੀ ਦੀ ਮਜਲਿਸ ਬਵੋ, ਫਿਰ ਬੁੱਲੇ ਸ਼ਾਹ ਦਾ ਕਲਾਮ ਪੜ੍ਹੋ, ਸ਼ਾਹ ਹੁਸੈਨ ਦੇ ਕਲਾਮ ਦਾ ਲੁਤਫ ਲਵੋ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦਿਆਂ ਉਸ ਹਕੀਕਤ ਦੇ ਪਰਦੇ ਖੋਲ੍ਹੋ ਜਿਹੜੀ ਆਮ ਸੋਚ ਤੇ ਜ਼ਿਹਨ ਵਾਲੇ ਲੋਕਾਂ ਦੇ ਵੱਸ ਦੀ ਗੱਲ ਨਹੀਂ। ਇੱਥੇ ਉਸੇ ਨੂੰ ਦੀਦਾਰ ਹੁੰਦਾ ਹੈ ਜਿਹੜਾ ਆਪਣੀ ਜ਼ਾਤ ਦੀ ਨਫੀ ਕਰਕੇ ਉਸ ਮੰਜ਼ਿਲ ਦਾ ਰਾਹੀ ਹੋ ਜਾਏ ਜਿਹਦੇ ਸਫ਼ਰ ਵਿੱਚ ਹਰ ਕਦਮ ਮਹਿਬੂਬ ਦੀ ਮੁਹੱਬਤ ਵਿੱਚ ਉੱਠਦਾ ਹੈ। ਅੱਜ ਲਈ ਇੰਨਾ ਹੀ। ਤੁਸੀਂ ਸਾਡੇ ਸੂਫੀਆਂ ਦਾ ਕਲਾਮ ਦਾ ਜਸ ਲਵੋ, ਇਹ ਕਲਾਮ ਸੁਣੋ ਤੇ ਪੜ੍ਹੋ, ਨਾਲੇ ਜ਼ਿੰਦਗੀ ਦੇ ਫਲਸਫੇ ਦਾ ਲੁਤਫ ਉਠਾਓ। ਮੈਨੂੰ ਇਜਾਜ਼ਤ ਦਿਓ, ਕੱਲ੍ਹ ਇੱਕ ਨਵੇਂ ਮੌਜ਼ੂ ਨਾਲ ਫੇਰ ਮਿਲਾਂਗਾ। ਇਜਾਜ਼ਤ ਦਿਓ, ਰੱਬ ਰੱਖਾ।